ਫੁੱਲ ਸਕੇਲ ਅਟੈਕ ਜਿਹੜਾ ਮਾਤਾ ਕਾਨ ਕੌਰ ਦੇ ਗੁਰਦੁਆਰੇ ਤੇ BSF ਨੇ ਕੀਤਾ। ਫੁੱਲ ਫਲੈਜਡ ਗੋਲੀਆਂ, यूनिफॉर्म्ड विद शूज़ हो गए और 15 सिंह शहीद होए। जे मोगे की इस घटना नूं और बहुतिਆਂ ਨੂੰ याद भी नहीं होएगा भी इस किस्म का वाक़या होया। जे इनू उस प्रपोर्शन के नाल ही देखा जाता जिवें उन्होंने रियाज के एंगल तो कीता है ते शायद 100 बार पहला सोचते। प्रचारिया इन्ना क जा चुका सी संत पिंडां वालियां नूं भी नैगेट करन दे लई कि जी कांग्रेस ने लिआंदा। उधर इंदिरा गांधी ने फौज नूं पंजाब च मूव किया, उन्होंने पोजीशनां लईआं होईआं। वो नैशनल TV ते कह रही है कि जी मैं हुण भी अकालियां नूं अपील करदी हां अपना मोर्चा वापस लै लो, खून बहाना ठीक नहीं है। ऑल ऑफ ए सडन एक बदकार बंदा जिहदा कोई अदरवाइज पार्ट नहीं है, ਉਹਨੂੰ ਗ੍ਰੇਟ ਲੈਜੈਂਡ, ਗ੍ਰੇਟ ਦਲਿਤ ਪਾਵਰ ਦਾ ਐਮਪਾਵਰਮੈਂਟ, ਉਹਨੂੰ ਫਲਾਣੇ ਦਾ। ਹੁਣ ਤੁਸੀਂ ਉਹਦੀ ਟਾਈਮਿੰਗ ਦੇਖੋ ਔਰ ਉਹਦਾ ਰਿਲੀਜ਼ ਉਹ ਵਿਸਾਖੀ ਵਾਲੇ ਦਿਨ 14 ਅਪ੍ਰੈਲ ਨਾਲ ਜੋੜ ਕੇ ਤੁਸੀਂ ਵਿਰੋਧ ਕਰੋ ਤਾਂ ਵੀ ਵਕਤ ਦਾ ਜਿਆ, ਨਾ ਕਰੋ ਤਾਂ ਉਹਨਾਂ ਨੇ ਤਾਂ ਚਮਕੀਲਾ ਇਵੇਂ ਬਣਾ ਦਿੱਤਾ ਕਿ ਜਿਹੜਾ ਪੰਜਾਬ ਦਾ 84 ਤੋਂ 80 ਤੋਂ 88 ਤੱਕ ਦੇ ਦੌਰ ਦਾ ਹੀਰੋ ਜਾਂ ਨਾਇਕ ਸੰਤ ਪਿੰਡਾਂ ਵਾਲੇ ਜਾਂ ਜਨਰਲ ਸੁਵੇਗ ਸਿੰਘ ਜਾਂ ਭਾਈ ਅਮਰੀਕ ਸਿੰਘ ਨਹੀਂ, ਉਹ ਬਦਕਾਰ ਚਮਕੀਲਾ ਹੈਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਦਿਨ ਦੀ ਕਿ ਅੱਜ ਉਹ ਦਿਨ ਹੈ ਜਿਸ ਦਿਨ 40 ਵਰ੍ਹੇ ਪਹਿਲਾਂ 25 ਅਪ੍ਰੈਲ 1984 ਨੂੰ ਮੋਗੇ ਦੇ ਗੁਰਦੁਆਰਾ ਬੀਬੀ ਕਾਨ ਕੌਰ ਵਿਖੇ ਜੁੜੀਆਂ ਹਜ਼ਾਰਾਂ ਸਿੱਖ ਸੰਗਤਾਂ ਤੇ BSF ਨੇ ਹਮਲਾ ਕੀਤਾ ਸੀ। 15 ਸਿੰਘ ਸ਼ਹੀਦ ਹੋਏ ਸਨ ਅਤੇ 25 ਤੋਂ ਜ਼ਿਆਦਾ ਗੰਭੀਰ ਜ਼ਖਮੀ। ਗੁਰਦੁਆਰੇ ਦਾ ਬਿਜਲੀ ਪਾਣੀ ਕਈ ਦਿਨ ਪਹਿਲਾਂ ਹੀ ਕੱਟ ਦਿੱਤਾ ਗਿਆ ਸੀ। ਅਸਲ ਵਿੱਚ ਇਹ ਘੱਲੂਘਾਰਾ ਜੂਨ 84 ਤੋਂ ਪਹਿਲਾਂ ਕੀਤੀ ਗਈ ਰਿਹਰਸਲ ਸੀ। ਸੋ ਜੇ ਸਿੱਖ ਕੌਮ ਵੱਲੋਂ ਉਦੋਂ ਹੀ ਇਸ ਘਟਨਾ ਤੇ ਜ਼ੋਰਦਾਰ ਇੰਟਰਨੈਸ਼ਨਲ ਰਿਐਕਸ਼ਨ ਹੁੰਦਾ ਤਾਂ ਸ਼ਾਇਦ ਜੂਨ 84 ਘੱਲੂਘਾਰਾ ਕਰਨ ਤੋਂ ਪਹਿਲਾਂ ਸਰਕਾਰ ਜਿਹੜੀ ਹੈ 100 ਵਾਰ ਸੋਚਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ 'ਤੇ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਕੋਈ ਨਾ ਕੋਈ ਹਿਸਟੋਰੀਕਲ ਪਰਸਪੈਕਟਿਵ ਜਾਂ ਉਸ ਨਾਲ ਬੀਤੇ ਜਾਂ ਕਰੰਟ ਨਾਲ ਸੰਬੰਧਿਤ ਕੋਈ ਆਰਟੀਕਲ ਦੇ ਉੱਤੇ ਗੱਲ ਕਰਦੇ ਹਾਂ। ਪਰ ਜਦੋਂ ਅੱਜ ਮੈਂ ਦੇਖ ਰਿਹਾ ਸੀ ਵੀ ਅੱਜ ਦਾ ਦਿਨ ਸਿੱਖ ਹਿਸਟਰੀ 'ਚ ਕੀ ਅਹਿਮੀਅਤ ਰੱਖਦਾ ਹੈ, ਹਾਲਾਂਕਿ ਘਟਨਾਵਾਂ ਹੋਰ ਵੀ ਨੇ, ਪਰ ਮੈਂ ਫੋਕਸ ਮੋਗਾ ਦੇ ਗੁਰਦੁਆਰਾ ਸਾਹਿਬ ਬੀਬੀ ਕਾਨ ਕੌਰ, ਕਿਉਂਕਿ ਇਹ ਉਹੀ ਪੀਰੀਅਡ ਸੀ ਜਦੋਂ ਅਸੀਂ ਹੁਣ ਅੱਜ ਗੱਲ ਕਰ ਰਹੇ ਹਾਂ 26 ਅਪ੍ਰੈਲ ਨੂੰ। ਹੁਣ 26 ਅਪ੍ਰੈਲ ਔਰ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਆਲਮੋਸਟ 4-5 ਹਫਤੇ ਦਾ ਹੀ ਫਰਕ ਹੈ। ਔਰ ਉਦੋਂ ਵੀ ਇਹ ਘਟਨਾ ਪਬਲਿਸਾਈਜ਼ ਤਾਂ ਹੋਈ ਲੋਕਲ ਲੈਵਲ 'ਤੇ, ਸਿੱਖਾਂ 'ਚ ਜ਼ਿਕਰ ਸੀ, ਪਰ ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਇਹ ਘਟਨਾਕ੍ਰਮ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਹੁਣ ਮੋਗੇ ਦਾ ਜਿਹੜਾ ਬੀਬੀ ਕਾਨ ਕੌਰ ਗੁਰਦੁਆਰਾ ਹੈ, ਕਾਫੀ ਪ੍ਰੋਮੀਨੈਂਟ ਗੁਰਦੁਆਰਾ ਹੈ ਉਸ ਖਿੱਤੇ ਦਾ, ਔਰ ਉੱਥੇ ਕਈ ਹਫ਼ਤਿਆਂ ਤੋਂ ਪੁਲਿਸ ਨੇ ਪਹਿਲਾਂ ਨਾਕਾਬੰਦੀ, ਘੇਰਾਬੰਦੀ ਔਰ ਇਹ ਸਾਰੇ ਨੂੰ ਕੀਤਾ ਹੈ, ਕਿਉਂਕਿ ਮਾਲਵੇ ਦੇ ਵਿੱਚ ਮੋਗੇ ਦਾ ਇੱਕ ਆਪਣਾ ਮੁਕਾਮ ਹੈ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਫਿਰ ਇਕੱਲਾ ਇਹ ਨਹੀਂ ਸੀ ਕਿ ਵੀ ਮੈਨੂੰ ਇਹ ਲੱਗਦਾ ਵੀ ਜਿੱਥੇ ਅਸੀਂ ਹਿਸਟੋਰੀਕਲੀ ਦੇਖਦੇ ਹਾਂ ਕਿ ਫਰਵਰੀ ਦੇ ਮਹੀਨੇ 'ਚ, ਫਰਵਰੀ 84 'ਚ ਇੰਦਰਾ ਗਾਂਧੀ ਨੇ ਮਾਰਗਰਟ ਥੈਚਰ ਨੂੰ ਚਿੱਠੀ ਲਿਖੀ UK ਦੇ ਵਿੱਚ ਕਿ ਵੀ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ ਦਰਬਾਰ ਸਾਹਿਬ 'ਤੇ ਹਮਲੇ ਦੀ। ਫਿਰ ਅਸੀਂ ਦੇਖਦੇ ਹਾਂ ਕਿ ਮਾਰਗਰਟ ਥੈਚਰ ਨੇ ਫਰਵਰੀ 'ਚ ਜਿਹੜੇ MI6 ਦੇ 2 ਪ੍ਰੋਮੀਨੈਂਟ ਆਫਿਸਰਸ ਭੇਜੇ ਜਿਨ੍ਹਾਂ ਨੇ ਰੇਕੀ ਕੀਤੀ ਉੱਥੇ। ਉਹਨਾਂ ਦਾ ਰੋਲ ਕੀ ਹੈ, ਕਿਉਂਕਿ ਇਨਫੋਰਮੇਸ਼ਨ ਵਾਪਸ ਕਲਾਸੀਫਾਈ ਕਰ ਦਿੱਤੀ ਗਈ। ਜੇ ਲੇਬਰ ਗਵਰਨਮੈਂਟ UK 'ਚ ਬਣਦੀ ਹੈ ਔਰ ਇੱਕ ਕਮਿਸ਼ਨ ਇਸ ਦੇ ਉੱਤੇ ਬਣਦਾ ਹੈ ਤੇ ਅਸੀਂ ਉਸ ਐਕਸਟੈਂਟ ਨੂੰ ਦੇਖਾਂਗੇ। ਹੁਣ ਜੇ ਫਰਵਰੀ ਮਹੀਨੇ ਤੋਂ ਇਹ ਤਾਂ ਔਨ ਰੈਕਰਡ ਹੈ, ਜਿਹੜਾ ਆਫ ਰੈਕਰਡ ਅਸੀਂ ਇੰਦਰਾ ਗਾਂਧੀ ਦੇ 80 'ਚ ਪਾਵਰ 'ਚ ਆਉਣ ਤੋਂ ਬਾਅਦ ਦੇਖਦੇ ਹਾਂ ਕਿ ਵੀ 82 ਦੇ ਨੇੜੇ ਤੇੜੇ ਹੀ ਜਿਹੜਾ ਉੱਤਰਾਖੰਡ ਦੇ ਜਿਹੜੇ ਨੇ ਚਕਰਾਤਾ ਔਰ ਦੂਸਰੀਆਂ ਹੋਰ ਥਾਵਾਂ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਜਿਹੜੀ ਐਲੀਟ ਕਮਾਂਡੋ 'ਚੋਂ ਉਹਨਾਂ ਨੇ ਅੱਗੋਂ ਯੂਨਿਟਸ ਕੱਢ ਕੇ ਉਹਦਾ ਉਹ ਰਿਆਜ਼ ਕਰ ਰਹੇ ਸੀ ਵੀ ਹਮਲਾ ਕਿਵੇਂ ਕਰਨਾ। ਹੁਣ ਕਿਉਂਕਿ ਜਿਹੜੇ ਹੁਣ ਤੁਸੀਂ ਬਾਹਰਲੇ ਹਮਲਾਵਰਾਂ ਨੂੰ ਜਾਂ ਫੌਜ ਜਾਂ ਪੈਰਾਮਿਲਟਰੀ ਦਸਤੇ ਜਾਂ ਕਮਾਂਡੋ ਲਿਆਉਂਦੇ ਹੋ, ਉਹਨਾਂ ਨੂੰ ਪਹਿਲਾਂ ਥੋੜ੍ਹਾ ਬਹੁਤ ਉਸ ਕਿਸਮ ਦਾ ਰਿਆਜ਼ ਉਹ ਤਾਂ ਉੱਥੇ ਹੋ ਰਿਹਾ ਸੀ, ਲੇਕਿਨ ਪੰਜਾਬ 'ਚ
ਇਹ ਜਿਹੜਾ ਮਾਤਾ ਕਾਹਨ ਕੌਰ ਗੁਰਦੁਆਰਾ ਸਾਹਿਬ 'ਚ ਜਿਹੜਾ ਉਹਨਾਂ ਨੇ ਘਿਰਾਓ ਕਈ ਦਿਨ ਕੀਤਾ ਔਰ ਫਿਰ ਉਹਨਾਂ ਨੇ ਕਈ ਦਿਨ ਪਹਿਲਾਂ ਕੱਲਾ ਇਹੀ ਨਹੀਂ, ਕਿਉਂਕਿ ਹੁਣ ਜੇ ਮੋਗੇ ਦਾ ਇੱਕ ਗੁਰਦੁਆਰਾ ਘਿਰਿਆ ਆਲੇ ਦੁਆਲੇ ਸਿੱਖਾਂ ਦੇ ਪਿੰਡ ਨੇ, ਉਹਨਾਂ ਨੇ ਕੋਈ ਆਰਾਮ ਨਾਲ ਥੋੜੀ ਬੈਠਣਾ ਸੀ। ਸੋ ਜਦੋਂ ਪਿੰਡਾਂ 'ਚੋਂ ਸਿੱਖ ਸੰਗਤਾਂ ਨਿਕਲ ਰਹੀਆਂ ਸੀ ਔਰ ਕਈ ਹਫ਼ਤੇ ਤੋਂ ਉੱਥੇ ਇੱਕ ਸਟੈਂਡ ਆਫ ਬਣਾਇਆ ਹੋਇਆ ਸੀ, ਉਹਨਾਂ ਨੇ ਪੁਲਿਸ ਪਿੱਛੇ ਹਟ ਗਈ, ਉਹਨਾਂ ਨੇ BSF ਨੂੰ ਦੇ ਹਵਾਲੇ ਕਰਤਾ। 20 ਗੁਰਦੁਆਰੇ ਜਿਹੜੇ ਨੇ ਮੋਗਾ ਔਰ ਉਸ ਦੀ ਵਿਸਿਨਿਟੀ ਤੋਂ ਲੈ ਕੇ ਉਹਨਾਂ ਦਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ ਔਰ ਉਹ ਮੇਰੀ ਵਿਵਿਡ ਮੈਮਰੀ ਦੇ ਵਿੱਚ ਉਹ ਸ਼ਾਮਲ ਨੇ ਖਬਰਾਂ। ਮੈਂ ਤਾਂ ਜਦੋਂ ਉਹਨੂੰ ਥੋੜਾ ਜਿਹਾ ਰੈਫਰੈਂਸ ਲਈ ਦੇਖਿਆ ਤਾਂ ਮੈਨੂੰ ਇੱਕਦਮ ਯਾਦ ਆਇਆ ਕਿ ਵੀ ਉਹ ਕਿੰਨਾ ਵੱਡਾ ਵਾਕਿਆ ਹੋਇਆ ਸੀ। ਔਰ ਫਿਰ ਇਹੀ ਨਹੀਂ ਵੀ ਉਹਨਾਂ ਨੇ ਬਿਜਲੀ ਪਾਣੀ ਕੱਟਿਆ, ਕਈ ਹਫ਼ਤੇ ਉਹਨੂੰ ਪੂਰਾ ਕੱਟ ਆਫ ਕੀਤਾ ਗਿਆ। ਅੱਜ ਦੇ ਦਿਨ ਫੁੱਲ ਸਕੇਲ ਅਟੈਕ ਜਿਹੜਾ ਮਾਤਾ ਕਾਹਨ ਕੌਰ ਦੇ ਗੁਰਦੁਆਰੇ ਤੇ BSF ਨੇ ਕੀਤਾ, ਫੁੱਲ ਫਲੈਜਡ ਗੋਲੀਆਂ, ਯੂਨੀਫਾਰਮਡ ਵਿਦ ਸ਼ੂਜ਼ ਹੋ ਗਏ ਔਰ 15 ਸਿੰਘ ਸ਼ਹੀਦ ਹੋਏ, ਜਿਹੜੇ 25 ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਹੋਏ ਔਰ 300 ਦੇ ਕਰੀਬ ਜਿਹੜੇ ਨੇ ਉਹਨਾਂ ਨੇ ਉੱਥੋਂ ਚੁੱਕ ਕੇ ਉਹਨਾਂ ਨੂੰ ਉੱਥੋਂ ਗਾਇਬ ਕੀਤਾ ਔਰ ਬਾਅਦ 'ਚ ਉਹਨਾਂ ਦੇ ਕੀ ਕੇਸ ਬਣੇ ਕੀ ਨਹੀਂ। ਹੁਣ ਇਹ ਅਸੀਂ ਆਲਮੋਸਟ 5 ਹਫ਼ਤੇ ਪਹਿਲਾਂ ਦੀ ਗੱਲ ਕਰ ਰਹੇ ਹਾਂ ਔਰ ਬਿਲਕੁਲ ਠੀਕ ਹੈ ਕਿ ਇਹ ਇੱਕ ਰਿਆਜ਼ ਸੀ ਔਰ ਉਸ ਤੋਂ 5 ਹਫ਼ਤੇ ਬਾਅਦ ਘੱਲੂਘਾਰਾ 84 ਹੁੰਦਾ। ਹੁਣ ਜੇ ਮੋਗੇ ਦੀ ਇਸ ਘਟਨਾ ਨੂੰ, ਔਰ ਬਹੁਤਿਆਂ ਨੂੰ ਯਾਦ ਵੀ ਨਹੀਂ ਹੋਏਗਾ ਵੀ ਇਸ ਕਿਸਮ ਦਾ ਵਾਕਿਆ ਹੋਇਆ, ਜੇ ਇਹਨੂੰ ਉਸ ਪ੍ਰਪੋਰਸ਼ਨ ਦੇ ਨਾਲ ਹੀ ਦੇਖਿਆ ਜਾਂਦਾ ਜਿਵੇਂ ਉਹਨਾਂ ਨੇ ਰਿਆਜ਼ ਦੇ ਐਂਗਲ ਤੋਂ ਕੀਤਾ ਤੇ ਸ਼ਾਇਦ 100 ਵਾਰ ਪਹਿਲਾਂ ਸੋਚਦੇ ਕਿ ਵੀ ਜੇ ਸਿੱਖ ਖਲੋ ਜਾਂਦੇ, ਉਦੋਂ ਵੀ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਔਰ ਦੂਸਰੇ ਤੀਸਰੇ ਦੇ ਥੱਲੇ ਮੀਡੀਆ ਦਾ ਵੀ ਉਹਨਾਂ ਦੇ ਕੋਲ ਕੰਟਰੋਲ ਸੀ। ਸੋ ਗੱਲ ਕੱਲੀ ਜਦੋਂ ਅਸੀਂ ਇੱਕ ਵਾਕਿਆ ਦੀ ਗੱਲ ਕਰਦੇ ਹਾਂ ਤੇ ਸਾਨੂੰ ਬੀਤੇ ਵੱਲ ਮੁੜ ਕੇ ਦੇਖਣਾ ਪਏਗਾ ਕਿ ਕਿਵੇਂ ਘਟਨਾਵਾਂ ਨੂੰ ਸਿਰਜਿਆ ਜਾਂਦਾ ਹੈ, ਕਿਵੇਂ ਫਿਰ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ, ਕਿਵੇਂ ਅਸਲ ਨੂੰ ਜਾਂ ਸੱਚ ਨੂੰ ਲੁਕੋਇਆ ਜਾਂਦਾ ਹੈ ਤੇ ਇੱਕੋ ਵੇਲੇ ਇੰਨਾ ਕੁਝ ਵਪਰਾ ਦਿੱਤਾ ਜਾਂਦਾ ਹੈ ਕਿ ਵੀ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਤੁਹਾਡੀ ਕਰੰਟ ਮੈਮਰੀ ਨੂੰ ਜਿਹੜੀ ਹੈ ਉਹ ਪ੍ਰਭਾਵਿਤ ਕਰੇ, ਉਸ ਢੰਗ ਦਾ ਹੀ ਨੈਰੇਟਿਵ ਬਣਾਇਆ ਜਾਂਦਾ। ਹੁਣ ਮੈਂ ਦੇਖ ਰਿਹਾ ਇਹਨੂੰ, ਉਹ ਜਿਹੜਾ ਇੱਕ ਬਦਕਾਰ ਕਿਸਮ ਦਾ ਬੰਦਾ ਕੀ ਚਮਕੀਲਾ ਨੈਟਫਲਿਕਸ ਤੇ ਉਹਦੀ ਫਿਲਮ ਟੌਪ ਟ੍ਰੈਂਡ ਕਰ ਰਿਹਾ, ਉਹਦੇ ਤੇ ਟ੍ਰਿਬਿਊਨ ਤੋਂ ਲੈ ਕੇ ਰਿਵਿਊ ਔਰ ਉਹਦੇ ਤੇ ਈਵਨ ਵੱਡੇ ਵੱਡੇ ਉਹ TV ਦੇ ਉੱਥੇ ਜਿਹੜੇ ਯੂਟਿਊਬਰ ਨੇ ਉਹ ਵੀ ਕਰ ਰਹੇ ਨੇ, ਸਰਾਹਤਾ ਕਰ ਰਹੇ ਨੇ। ਹੁਣ ਆਲ ਆਫ ਏ ਸਡਨ ਇੱਕ ਬਦਕਾਰ ਬੰਦਾ ਜਿਹਦਾ ਕੋਈ ਅਦਰਵਾਈਜ਼ ਪਾਰਟ ਨਹੀਂ ਹੈ, ਉਹਨੂੰ ਗ੍ਰੇਟ ਲੈਜੈਂਡ, ਗ੍ਰੇਟ ਦਲਿਤ ਪਾਵਰ ਦਾ ਐਮਪਾਵਰਮੈਂਟ, ਉਹਨੂੰ ਫਲਾਣੇ ਦਾ। ਹੁਣ ਤੁਸੀਂ ਉਹਦੀ ਟਾਈਮਿੰਗ ਦੇਖੋ ਔਰ ਉਹਦਾ ਰਿਲੀਜ਼ ਉਹ ਵਿਸਾਖੀ ਵਾਲੇ ਦਿਨ 14 ਅਪ੍ਰੈਲ ਨਾਲ ਜੋੜ ਕੇ, ਔਰ ਇਹ ਦਲਜੀਤ ਦੋਸਾਂਝ ਵਰਗੇ, ਔਰ ਉਹਦੀ ਸ਼ਕਲ ਹੀ ਮੈਨੂੰ ਲੱਗਦਾ ਵੀ ਵਾਕਈ ਕੋਈ ਨਾ ਕੋਈ ਜੰਮ ਪੈਂਦਾ। ਉਹਦੀ ਸ਼ਕਲ ਦੇਖੋ, ਵਾਕਈ ਚਮਕੀਲਾ ਲੱਗਦਾ, ਮੈਨੂੰ ਲੱਗਦਾ ਵੀ ਇਹ ਚੰਗਾ ਹੀ ਹੋਇਆ ਇਹਦੇ ਸਿਰ ਤੋਂ ਪੱਗ ਲੱਥ ਗਈ ਹੈ। ਇਹ ਅਦਰਵਾਈਜ਼ ਫਰਾਡ ਜਿਹਾ ਕਰ ਰਿਹਾ ਸੀ, ਐਕਸਪੋਜ਼ ਹੋਏ ਨੇ। ਲੇਕਿਨ ਕਿਸ ਲੈਵਲ ਤੱਕ ਜਾ ਕੇ ਇਹ ਸਾਰੇ ਇੱਕ ਇਸ ਕਿਸਮ ਦਾ ਇਸ਼ੂ ਤੁਸੀਂ ਵਿਰੋਧ ਕਰੋ ਤਾਂ ਵੀ ਵਕਤ ਦਾ ਜਿਹਾ, ਨਾ ਕਰੋ ਤਾਂ ਉਹਨਾਂ ਨੇ ਤਾਂ ਚਮਕੀਲਾ ਇਵੇਂ ਬਣਾ ਦਿੱਤਾ ਕਿ ਜਿਹੜਾ ਪੰਜਾਬ ਦਾ 84 ਤੋਂ 80 ਤੋਂ 88 ਤੱਕ ਦੇ ਦੌਰ ਦਾ ਹੀਰੋ ਜਾਂ ਨਾਇਕ ਸੰਤ ਭਿੰਡਰਾਂ ਵਾਲੇ ਜਾਂ ਜਨਰਲ ਸੁਵੇਗ ਸਿੰਘ ਜਾਂ ਭਾਈ ਅਮਰੀਕ ਸਿੰਘ ਨਹੀਂ, ਉਹ ਬਦਕਾਰ ਚਮਕੀਲਾ ਹੈਗਾ। ਸੋ ਇਹ ਹੈ ਕਿ ਵੀ ਜਿਹੜਾ ਹੁਣ ਨੈਰੇਟਿਵ ਔਰ ਨਵੀਂ ਜਨਰੇਸ਼ਨ ਤੁਸੀਂ ਦੇਖੋਗੇ ਅੱਜ ਵੀ ਉਹਨਾਂ ਨੂੰ ਪਤਾ ਨਹੀਂ, ਉਹ ਕਈਆਂ ਦੀ ਆਦਤ ਹੁੰਦੀ ਜਿਵੇਂ ਉਹ ਜੇ 4 ਬੰਦੇ ਖੇਡਦੇ ਹੋਣ, ਤੁਸੀਂ ਕੁੱਤੇ ਨੂੰ ਖਿਡਾ ਰਹੇ ਹੋ, ਇੱਕ ਬਾਲ ਇੱਕ ਪਾਸੇ ਸੁੱਟਦਾ, ਉਹਦੇ ਮਗਰ ਹੀ ਦੌੜ ਪੈਂਦਾ ਕੁੱਤਾ, ਫਿਰ ਉਹ ਦੂਜੇ ਪਾਸੇ ਉਧਰ ਨੂੰ ਦੌੜ ਪੈਂਦਾ। ਸਾਡਿਆਂ ਦਾ ਵੀ ਬਹੁਤਿਆਂ ਦਾ ਹਾਲ ਜਿਹੜਾ ਇਸ ਲੈਵਲ ਦਾ ਹੋਇਆ ਹੈ। ਸੋ ਮੈਂ ਸਮਝਦਾ ਵੀ ਉਸ ਪੀਰੀਅਡ 'ਚ ਵੀ ਇਸ ਕਿਸਮ ਦਾ ਇੱਕ ਪਾਰਟ, ਕਿਉਂਕਿ ਪ੍ਰਚਾਰਿਆ ਇੰਨਾ ਕੁ ਜਾ ਚੁੱਕਾ ਸੀ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਨੈਗੇਟ ਕਰਨ ਦੇ ਲਈ ਕਿ ਜੀ ਕਾਂਗਰਸ ਨੇ ਲਿਆਂਦਾ। ਦੂਜਾ ਹੋਇਆ ਜਿਹੜਾ ਸਰਕਾਰੀ ਚੈਨਲ ਜਿਹੜੇ ਨੇ ਉਹ ਨੈਰੇਟਿਵ ਬਣਾ ਰਹੇ ਸੀ, ਉਧਰ ਇੰਦਰਾ ਗਾਂਧੀ ਨੇ ਫੌਜ ਆਰਡਰ ਕੀਤੀ ਹੋਈ ਹੈ, ਮਤਲਬ ਫੌਜ ਨੂੰ ਪੰਜਾਬ 'ਚ ਮੂਵ ਕੀਤਾ, ਉਹਨਾਂ ਨੇ ਪੋਜੀਸ਼ਨਾਂ ਲਈਆਂ ਹੋਈਆਂ। ਉਹ ਨੈਸ਼ਨਲ TV ਤੇ ਕਹਿ ਰਹੀ ਹੈ ਕਿ ਜੀ ਮੈਂ ਹੁਣ ਵੀ ਅਕਾਲੀਆਂ ਨੂੰ ਅਪੀਲ ਕਰਦੀ ਹਾਂ, ਆਪਣਾ ਮੋਰਚਾ ਵਾਪਸ ਲੈ ਲਓ, ਖੂਨ ਬਹਾਣਾ ਠੀਕ ਨਹੀਂ ਹੈ ਫਲਾਣਾ। ਹਾਲਾਂਕਿ ਖੁਦ ਉਹਨੇ ਜਿਹੜਾ ਉਹ ਖੂਨ ਬਹਾਣ ਦਾ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਐਕਟ ਸ਼ੁਰੂ ਕੀਤਾ ਹੋਇਆ। ਸੋ ਇਹ ਜਿਹੜੇ ਸੂਡੋ ਸਪੀਕ ਕਰੈਕਟਰ ਸੀ ਉਦੋਂ ਵੀ ਅੱਜ ਵੀ ਸਾਨੂੰ ਨਜ਼ਰ ਆਉਂਦੇ ਨੇ। ਸਾਡਾ ਇੱਕ ਵੱਡਾ ਤਬਕਾ ਸੱਚ ਦੀ ਤਹਿ ਤੱਕ ਪਹੁੰਚਣ ਨਾਲੋਂ ਇਸ ਕਿਸਮ ਦੇ ਸਾਰਿਆਂ ਦੇ ਵਿੱਚ ਫਸ ਜਾਂਦਾ ਹੈ ਤੇ ਨਤੀਜਾ ਇਹੀ ਹੁੰਦਾ ਹੈ ਕਿ ਜਦੋਂ ਤੱਕ ਉਹ ਵਕਤ ਬੀਤ ਜਾਂਦਾ ਹੈ, ਫਿਰ ਨਵਾਂ ਦੌਰ ਆਉਂਦਾ, ਉਦੋਂ ਇੰਨਾ ਕੁ ਵਪਰਾ ਦਿੱਤਾ ਜਾਂਦਾ ਹੈ
ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ। ਸੋ ਮੈਂ ਇਹ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਘਟਨਾ ਸੀ ਜਿਹੜੀ ਕਿ ਅੱਜ ਦੇ ਦਿਨ 1984 ਦੇ ਵਿੱਚ ਵਾਪਰੀ, ਲੇਕਿਨ ਇਸ ਨੂੰ ਉਸ ਪ੍ਰਪੋਰਸ਼ਨ 'ਚ ਨਹੀਂ ਦੇਖਿਆ ਗਿਆ। ਨਤੀਜਾ ਅਸੀਂ ਦੇਖਦੇ ਹਾਂ ਕਿ ਜੂਨ ਦੇ ਪਹਿਲੇ ਹਫਤੇ ਫਿਰ ਕੱਲਾ ਇੱਕ ਘੱਲੂਘਾਰੇ ਦੀ ਸ਼ੁਰੂਆਤ ਦੇ ਵਿੱਚ ਦਰਬਾਰ ਸਾਹਿਬ ਹੀ ਨਹੀਂ, 37 ਇਤਿਹਾਸਕ ਗੁਰਦੁਆਰੇ, ਔਰ ਉਦੋਂ ਫਿਰ ਇਹ ਸਾਰਾ ਪੰਜਾਬ ਵੀ ਨਾਲ ਲੱਗਦਾ, ਹਰਿਆਣੇ ਦਾ ਵੀ ਜਿਵੇਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਈਵਨ ਪੌਂਟਾ ਸਾਹਿਬ ਹਿਮਾਚਲ, ਕਿਉਂਕਿ ਫਿਰ ਆਲ ਆਊਟ ਟੋਟਲ ਵਾਰ ਜਿਹੜੀ ਹੈ ਸਿੱਖਾਂ ਦੇ ਉੱਤੇ ਥੋਪ ਦਿੱਤੀ ਗਈ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।